ਇਸੇ ਤਰ੍ਹਾਂ ਵੀਕਐਂਡ ਦੇ ਦੌਰਾਨ 49ers ਦੇ ਬਹੁਤ ਵੱਡੀ ਗਿਣਤੀ 'ਚ ਸਪੋਰਟਰ ਸੀ, ਉਹ ਥੋੜੇ ਨਿਰਾਸ਼ ਰਹਿ ਨਹੀਂ ਦੋ ਹਰਜੋਸੇ ਜੀ, ਕੀ ਗੱਲਾਂ ਜਿਹੜੀਆਂ ਕਰਨੀਆਂ ਆ। ਬੰਦਾ ਜਿੰਨਾ ਮਰਜ਼ੀ ਫੇਥਫੁਲ ਹੋਵੇ, ਜਦੋਂ ਬੰਦਾ ਟੀਮ ਅਖੀਰਲੇ ਪੜਾਅ ਦੇ ਉੱਤੇ ਜਾ ਕੇ ਹਾਰਦੀ ਆ, ਦੁੱਖ ਲੱਗਦਾ ਹੈ। ਪਰ ਚਲੋ ਕੋਈ ਨਹੀਂ, ਕੈਂਸਸ ਨੂੰ ਆਪਾਂ ਵਧਾਈ ਦਿੰਦੇ ਆ, ਚੀਫਸ ਨੂੰ ਵੀ ਉਹਨਾਂ ਨੇ ਦੂਜੀ ਵਾਰੀ ਲਗਾਤਾਰ ਕੰਟੀਨਿਊਸਲੀ ਦੂਸਰੀ ਵਾਰੀ ਜਿਹੜਾ ਆ ਉਹ ਸੁਪਰ ਬਾਲ ਜਿੱਤਿਆ। 58ਵਾਂ ਸੁਪਰ ਬਾਲ ਰੋਮਾਂਚਕ ਹੋਣੇ ਪੜਿਆ। ਪਹਿਲੋਂ ਕੰਮ ਢਿਲਾਈ ਜਿਹੜਾ ਉਹ ਚੱਲ ਰਿਹਾ ਸੀਗਾ। ਪਹਿਲੇ ਕੁਆਟਰ ਦੇ ਵਿੱਚ ਕੋਈ ਵੀ ਸਕੋਰ ਜਿਹੜਾ ਕਿਸੇ ਵੀ ਟੀਮ ਨੇ ਕਰਨ ਦੇ ਵਿੱਚ ਨਾਕਾਮਯਾਬ ਰਹੇ। ਇਵੈਂਚੁਅਲੀ ਗੇਮ 4 ਕੁਆਟਰਸ ਦੇ ਵਿੱਚ ਜਾ ਕੇ ਬਰਾਬਰੀ ਦੇ ਉੱਤੇ ਜਿਹੜੀ ਉਹ ਛੁੱਟੀ 19-19 ਦੇ ਉੱਤੇ ਰਹੀ, ਤੇ ਮੈਚ ਜਿਹੜਾ ਉਹ ਬਰਾਬਰ ਰਿਹਾ, ਟਾਈ ਰਿਹਾ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਓਵਰ ਟਾਈਮ ਦੇ ਵਿੱਚ ਜਿਹੜੀ ਗੇਮ ਗਈ 15 ਮਿੰਟ ਕਹਿ ਲਓ ਵੀ 5ਵਾਂ ਕੁਆਟਰ ਇੱਕ ਹਿਸਾਬ ਦੇ ਨਾਲ ਉਹ ਖੇਡਿਆ। ਕੈਂਸਸ ਸਿਟੀ ਦੇ ਜਿਹੜੇ ਚੀਫਸ ਦਾ ਮੇਨ ਕੁਆਟਰਬੈਕ ਜਿਹੜਾ ਪੈਟਰਿਕ ਮਹੋਮਸ, ਉਸਨੇ ਆਪਣੀ ਕਹਿ ਲਓ ਵੀ ਤਜਰਬੇ ਦਾ ਸਾਥ ਲੈਂਦੇ ਹੋਏ ਟੀਮ ਦੇ ਨਾਲ ਉਹਦੇ ਜਿਹੜੇ ਹੈੱਡ ਕੋਚ ਆ, ਵਧੀਆ ਪਲੇ ਕਾਲਸ ਹੋਈਆਂ, ਤੇ ਇਵੈਂਚੁਅਲੀ ਕੈਂਸਸ ਸਿਟੀ ਚੀਫਸ 22 ਦੇ ਮੁਕਾਬਲੇ 25 ਪੁਆਇੰਟਾਂ ਦੇ ਨਾਲ ਜੇਤੂ ਰਹੀ, ਤੇ ਸੁਪਰ ਬਾਲ 58ਵੇਂ ਦੇ ਉੱਤੇ ਉਹਨਾਂ ਨੇ ਆਪਣਾ ਨਾਮ ਜਿਹੜਾ ਆ ਉਹ ਦਰਜ ਕਰਾਇਆ। ਬ੍ਰੌਕ ਪਰਡੀ, ਉਸਦੀ ਵੀ ਸ਼ਾਨਦਾਰ ਪਰਫਾਰਮੈਂਸ ਰਹੀ। ਕ੍ਰਿਸਚੀਅਨ ਮੈਕੈਫਰੀ, ਸਾਰੇ ਜਾਣੇ 49ers ਦੇ ਜਿਹੜੀ ਟੀਮ ਆ ਉਹਨਾਂ ਨੇ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ। ਡੀਪੋ ਸੈਮਿਊਲਸ ਉਹ ਥੋੜਾ ਜਿਹਾ ਫੱਟੜ ਵੀ ਰਿਹਾ। ਗ੍ਰੀਨ ਲੌਨ ਉਹ ਵੀ ਜਿਹੜਾ ਉਹ ਫੱਟੜ ਹੋ ਗਿਆ। ਬੜਾ ਕੁਛ ਜਿਹੜਾ ਉਹ ਚੱਲਦਾ ਰਿਹਾ। ਪਰ ਇਵੈਂਚੁਅਲੀ ਜਿਹੜੇ 49ers ਆ, ਇਹ ਰੀਮੈਚ ਸੀਗਾ ਸੁਪਰ ਬਾਲ ਦਾ। ਕੁਛ ਵਰੇ ਪਹਿਲਾਂ ਇਹ ਦੋਨੋਂ ਟੀਮਾਂ ਆਮੋ ਸਾਹਮਣੇ ਸੀ, ਉਦੋਂ ਵੀ ਚੀਫਸ ਜਿੱਤਣ 'ਚ ਕਾਮਯਾਬ ਜਿਹੜੇ ਉਹ ਰਹੇ ਸੀ, ਤੇ ਇੱਕ ਵਾਰੀ ਫੇਰ ਕੈਂਸਸ ਸਿਟੀ ਚੀਫ ਆ ਉਹ ਕਾਮਯਾਬ ਜਿਹੜੇ ਉਹ ਰਹੇ ਆ। 4th ਕੁਆਟਰ ਦੇ ਵਿੱਚ ਡਿਫੈਂਸਿਵ ਪਲੇ ਦੇ ਉੱਤੇ ਬਹੁਤ ਜਿਹੜੇ ਸਵਾਲ ਚੱਕੇ ਗਏ 49ers ਦੇ, ਵੀ ਉਹ ਚੰਗੀ ਤਰੀਕੇ ਦੇ ਨਾਲ ਅਗਰੈਸਿਵਲੀ ਉਹਨਾਂ ਨੂੰ ਢਾਉਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ। ਬਾਕੀ ਚਲੋ ਓਵਰਆਲ ਗੇਮ ਆ। ਮੇ ਬੀ ਨੈਕਸਟ ਈਅਰ 5 ਵਾਰੀ ਦੇ ਚੈਂਪੀਅਨ ਆ 49ers, ਤੇ ਜਿਹੜੇ ਕੈਂਸਸ ਸਿਟੀ ਚੀਫਸ ਆ ਉਹ ਪਿਛਲੇ 5 ਸਾਲਾਂ 'ਚ 3 ਵਾਰੀ ਜਿਹੜੀ ਆ ਉਹ ਜਿੱਤ ਚੁੱਕੀ ਹੈਗੀ ਆ ਸੁਪਰ ਬਾਲ। ਸੋ ਕੈਂਸਸ ਸਿਟੀ ਚੀਫਸ ਨੂੰ ਆਪਾਂ ਵਧਾਈ ਦਿੰਦੇ ਆ ਵੀ ਉਹਨਾਂ ਨੇ ਵਧੀਆ ਪਰਫਾਰਮੈਂਸ ਕਰਦੇ ਹੋਏ ਇਵੈਂਚੁਅਲੀ ਜਿਹੜਾ ਉਹ ਜਿੱਤਿਆ। ਪਰ ਇਸ ਪੂਰੇ ਮਾਮਲੇ ਦੇ ਵਿੱਚ 49ers ਦੇ ਲਈ ਇੱਕ ਬਹੁਤ ਵਧੀਆ ਜਿਹੜਾ ਇਹ ਸਾਲ ਰਿਹਾ ਆ। ਬ੍ਰੌਕ ਪਰਡੀ ਇੱਕ ਬਹੁਤ ਹੀ ਉੱਭਰਦਾ ਹੋਏ ਸਿਤਾਰੇ ਦੇ ਵਜੋਂ ਉਹ ਨਿਕਲ ਕੇ ਆਇਆ ਆ। ਉਹਨੂੰ ਕਿਸੇ ਟਾਈਮ ਦੇ ਉੱਤੇ ਮਿਸਟਰ ਇਰਰੈਲੇਵੈਂਟ ਦੇ ਤੌਰ ਦੇ ਉੱਤੇ ਕਿਹਾ ਜਾ ਰਿਹਾ ਸੀ। 7th ਰਾਊਂਡ ਪਿਕ ਦੇ ਵਿੱਚ ਇਹਨੂੰ ਪਿਕ ਕੀਤਾ ਗਿਆ ਸੀ। ਵਨ ਆਫ ਦਾ ਲਾਸਟ ਪਿਕ ਸੀਗਾ ਡਰਾਫਟ ਦੇ ਵਿੱਚ, ਪਰ ਉਸਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਪੂਰੇ ਹੀ ਸੀਜ਼ਨ ਦੇ ਵਿੱਚ ਰਿਹਾ। ਗੇਮ ਮੈਨੇਜਰ ਵੀ ਕਿਹਾ ਗਿਆ, ਉਸਨੂੰ ਬੜਾ ਕੁਝ ਜਿਹੜਾ ਉਹ ਆਖਿਆ ਗਿਆ, ਪਰ ਉਸਨੇ ਆਪਣੇ ਜਿੰਨੇ ਵੀ ਕ੍ਰਿਟਿਕਸ ਆ ਉਹਨਾਂ ਸਾਰਿਆਂ ਦੇ ਮੂੰਹ ਜਿਹੜੇ ਉਹ ਸੀ ਦਿੱਤੇ। ਉਹ ਕਹਿ ਰਹੇ ਸੀਗੇ ਲੋਕ ਵੀ ਮਹੋਮਸ ਦੇ ਮੋਹਰੇ ਟਿਕਣਾ ਨਹੀਂ ਆ ਬਹੁਤਾ ਕੁਛ, ਪਰ ਓਵਰ ਟਾਈਮ ਤੱਕ ਗੇਮ ਜਿਹੜੀ ਉਹ ਗਈ। ਇਵੈਂਚੁਅਲੀ ਲੱਕ ਹੁੰਦੀ ਆ, ਤੇ ਕੈਂਸਸ ਸਿਟੀਜ਼ ਦੀ ਚੀਫ ਨੇ ਕਹਿ ਲਓ ਵੀ ਉਹਨਾਂ ਦੇ ਲੱਕ ਉਹਨਾਂ ਦੇ ਨਾਲ ਸੀਗੀ ਕੱਲ, ਤਾਂ ਉਹਨਾਂ ਦੀ ਜਿਹੜੀ ਉਹ ਜਿੱਤ ਹੋਈ 22 ਦੇ ਮੁਕਾਬਲੇ 25 ਪੁਆਇੰਟਾਂ ਦੇ ਨਾਲ। ਜਿਹੜੀ 58ਵਾਂ ਸੁਪਰ ਬਾਲ ਆ ਉਸ ਨੂੰ ਜਿੱਤਣ ਦੇ ਵਿੱਚ ਕੈਂਸਸ ਸਿਟੀ ਜਿਹੜੀ ਉਹ ਕਾਮਯਾਬ ਰਹੀ। 49ers ਵਾਲੇ ਤੇ ਉਹਨਾਂ ਦੇ ਜਿਹੜੇ ਸਪੋਰਟਰਸ ਆ ਉਹ ਹੌਸਲਾ ਨਾ ਹਾਰਨ। ਕੋਈ ਗੱਲ ਨਹੀਂ, ਨੈਕਸਟ ਈਅਰ ਵਿਲ ਬੀ ਬੈਕ, ਵਿਲ ਬੀ ਬੈਟਰ, ਹੋਪਫੁਲੀ ਵਿਲ ਵਿਨ ਜੀ। ਤੇ ਪੈਸੇ ਵਾਈਜ਼ ਗੱਲ ਕਰਦੇ ਜਾਈਏ, 17.3 ਬਿਲੀਅਨ ਡਾਲਰ ਜਿਹੜਾ ਮਨੀ ਆ ਉਹ ਲੋਕਾਂ ਨੇ ਸਪੈਂਡ ਕੀਤਾ ਹੈਗਾ। ਤੇ ਜੇ ਲਾਸ ਵੇਗਸ ਦੀ ਗੱਲ ਕਰਦੇ ਜਾਈਏ, ਉੱਥੇ 3,30,000 ਲੋਕਾਂ ਨੇ 700 ਬਿਲੀਅਨ ਡਾਲਰ ਤੋਂ ਵੱਧ ਜਿਹੜੇ ਆ ਪੈਸੇ ਖਰਚੇ ਆ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਕੁ ਮਨੀ ਜਿਹੜਾ ਇਸ ਸੁਪਰ ਬਾਲ 'ਚ। ਗੱਲ ਇਹੀ ਨਹੀਂ ਹਰਜੋਤ ਸਿੰਘ ਜੀ, ਪੂਰੇ ਸਾਲ ਦੇ ਵਿੱਚ ਜਿੰਨਾ ਆਵਾਕਾਡੋ ਖਾਧਾ ਜਾਂਦਾ ਹੈ ਨਾ, 20% ਇੱਕੋ ਦਿਨ 'ਚ ਖਾਧਾ ਜਾਂਦਾ, ਉਹ ਕੱਲ ਖਾ ਹੋ ਗਿਆ। ਆਵਾਕਾਡੋ, ਗਵਾਕਾਮੋਲੀ ਤੇ ਹੋਰ ਚਿਪਸ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ ਆ। ਸੁਪਰ ਬਾਲ ਦੇ ਵਿੱਚ ਇਕੱਲਾ 2 ਟੀਮਾਂ ਦਾ ਹੀ ਮੁਕਾਬਲਾ ਨਹੀਂ ਚੱਲ ਰਿਹਾ ਹੁੰਦਾ, ਸੱਟੇਬਾਜ਼ਾਂ ਦਾ ਵੀ ਬਹੁਤ ਜਿਹੜਾ ਉਹ ਜ਼ੋਰ ਲੱਗਾ ਹੁੰਦਾ ਆ। ਉਹਦੇ ਨਾਲ ਜਿਹੜੀਆਂ ਐਡਸ ਚੱਲਦੀਆਂ ਆ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਮਨੀ ਜਿਹੜੀ ਉਹ ਸਪੈਂਡ ਕੀਤੀ ਜਾਂਦੀ ਆ। ਜਿਹੜਾ ਇੰਡੀਪੈਂਡੈਂਟ ਕੈਂਡੀਡੇਟ ਆ ਕੈਨੇਡੀ, ਉਹਨੇ ਵੀ 7 ਮਿਲੀਅਨ ਡਾਲਰ 'ਚ ਇੱਕ ਆਪਣੀ ਐਡ ਆ ਸੁਪਰ ਬਾਲ ਦੇ ਦੌਰਾਨ ਜਿਹੜੀ ਉਹ ਚਲਾਈ ਸੀ। ਤੇ ਜਾਂਦੇ ਪਾਕਿਸਤਾਨ ਦੇ ਵਿੱਚ ਇਲੈਕਸ਼ਨ ਹੋ ਕੇ ਹਟੀ ਆ, ਤੇ ਇਮਰਾਨ ਖਾਨ ਨੂੰ ਜਿਹੜਾ ਬਹੁਤ ਹੀ ਪੋਪੂਲਰ ਆ ਪੂਰੀ ਦੁਨੀਆ ਦੇ ਵਿੱਚ ਐਜ਼ ਏ ਕ੍ਰਿਕਟਰ, ਈਵਨ ਐਜ਼ ਏ ਪੋਲੀਟੀਸ਼ੀਅਨ ਵੀ। ਪਰ ਜਿਹੜੇ ਪੰਜਾਬੀ ਆ ਇਮਰਾਨ ਖਾਨ ਨੂੰ ਬਹੁਤ ਪਿਆਰ ਕਰਦੇ ਆ, ਚਾਹੇ ਉਹ ਸਿੱਖ ਆ ਤੇ ਚਾਹੇ ਉਹ ਹਿੰਦੂ ਜਾਂ ਮੁਸਲਮਾਨ ਹੈਗੇ ਆ। ਐਜ਼ ਏ ਕ੍ਰਿਕਟਰ ਵੀ
ਤੇ ਉੱਥੇ ਦੀ ਸਰਕਾਰ ਨੇ ਉਹਨੂੰ ਅੰਦਰ ਵੀ ਕਰ ਰੱਖਿਆ, ਉਹਨੂੰ ਉਹਦੀ ਜਿਹੜੀ ਚਿੰਨ੍ਹ ਸੀਗਾ ਇਲੈਕਸ਼ਨ ਦੇ ਵਿੱਚ ਪਾਰਟੀ ਦਾ, ਉਹ ਵੀ ਨਹੀਂ ਯੂਜ਼ ਕਰਨ ਦਿੱਤਾ, ਪਾਰਟੀ ਨੂੰ ਵੀ ਨਹੀਂ ਯੂਜ਼ ਕਰਨ ਦਿੱਤਾ, 14 ਸਾਲਾਂ ਦੀ ਸਜ਼ਾ ਵੀ ਸੁਣਾਈ। ਪਰ ਸਟਿਲ ਉਹਦੇ ਜਿਹੜੇ ਇੰਡੀਪੈਂਡੈਂਟ ਕੈਂਡੀਡੇਟਸ ਆ ਉਹ ਵੱਡੀ ਗਿਣਤੀ ਦੇ ਵਿੱਚ ਜਿੱਤ ਗਏ, ਜੋ ਕਿ ਮੇਜਰ ਵਿਨਰ ਆਏ। ਪਰ ਜੋ ਦੂਜੀਆਂ ਦੋ ਪਾਰਟੀਆਂ ਆ, ਨਵਾਜ਼ ਸ਼ਰੀਫ ਦੀ ਤੇ ਇੱਕ ਹੋਰ ਜਿਹੜੀ ਭੁੱਟੋ ਦੀ ਆ, ਉਹ ਰਲ ਕੇ ਸਰਕਾਰ ਬਣਾਉਣ ਜਾ ਰਿਹਾ। ਪਰ ਉੱਥੇ ਪਾਕਿਸਤਾਨ 'ਚ ਬਹੁਤ ਇਸ ਟਾਈਮ ਤੇ ਰੌਲਾ ਰੱਪਾ ਪੈ ਰਿਹਾ, ਉੱਥੇ ਦੇ ਹਾਈਵੇ ਜਾਮ ਕੀਤੇ ਪਏ ਆ। ਜਿਹੜੀ ਜੰਗ ਲੋਕ ਹੈਗੇ, ਜੰਗ ਜਨਰੇਸ਼ਨ ਆ, ਉਹ ਕਹਿੰਦੇ ਵੀ ਲੱਖਾਂ ਦੇ ਵਿੱਚ ਉਹਨਾਂ ਨੇ ਜਿਹੜੇ ਆ ਇਮਰਾਨ ਖਾਨ ਦੀ ਸਪੋਰਟ ਕਰ ਰਹੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਰਹਿੰਦੇ ਆ ਆਪਾਂ, ਇਮਰਾਨ ਖਾਨ ਦੇ ਜਿਹੜੇ ਮੈਸੇਜ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਰਾਹੀਂ ਉਹ ਭੇਜ ਰਹੇ ਹੈਗੇ, ਕਿਉਂਕਿ ਉਹਦਾ ਜੇਲ੍ਹ ਦੇ ਵਿੱਚ ਆ। ਸੋ ਉਹਦਾ ਜੋ ਲਿਖਤਾਂ ਆਉਂਦਾ ਆ ਉਹਨੂੰ ਉਹਦੀ ਵੀਡੀਓ ਬਣਾ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਲੋਕਾਂ ਤਾਈਂ ਪਹੁੰਚਾਈ ਜਾ ਰਹੀ ਆ। ਪੂਰੀ ਦੁਨੀਆ ਦੇ ਵਿੱਚ ਵਿਰੋਧ ਵੀ ਹੋ ਰਿਹਾ ਵੈਸੇ ਕਿ ਫੇਅਰ ਇਲੈਕਸ਼ਨ ਨਹੀਂ ਹੋਈਆਂ। ਈਵਨ ਯੂਕੇ ਨੇ, ਅਮਰੀਕਾ ਨੇ ਵੀ ਇਹ ਕਿਹਾ ਸੀ ਇੱਕ ਟਾਈਮ ਤੇ ਵੀ ਅਸੀਂ ਰਿਕੋਗਨਾਈਜ਼ ਨਹੀਂ ਕਰਾਂਗੇ, ਪਰ ਹੁਣ ਦੇਖਦੇ ਆ ਜੀ। ਹੁਣ ਏਦਾਂ ਹੈ ਨਾ ਵੀ ਜੇ ਦੇਖਿਆ ਜਾਵੇ ਅਮਰੀਕਾ ਦਾ ਇਸ ਦੇ ਵਿੱਚ ਸਟੈਂਡ ਇਮਰਾਨ ਖਾਨ ਨੂੰ ਥੱਲੇ ਲਾਉਣ ਦੇ ਲਈ ਇੱਧਰ ਉਂਗਲਾਂ ਜਿਹੜੀਆਂ ਉਹ ਆਉਂਦੀਆਂ। ਇਮਰਾਨ ਖਾਨ ਦਾ ਪਤਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਰੂਸ ਤੋਂ ਉਸਨੇ ਜਿਹੜੇ ਤੇਲ ਵਾਲਾ ਸਿੱਧਾ ਸੌਦਾ ਜਿਹੜਾ ਉਹ ਕੀਤਾ ਸੀ, ਵੈਸਟ ਨੂੰ ਬਹੁਤਾ ਭਾਇਆ ਨਹੀਂ ਸੀਗਾ। ਹੁਣ ਇਸ ਟਾਈਮ ਦੂਸਰੇ ਪਾਸੇ ਹੁਣ ਅਮਰੀਕਾ ਨੇ ਦੇਖ ਲਓ ਵੀ ਉਧਰ ਇੰਡੀਆ ਵਾਲੇ ਵੀ ਤਾਂ ਲੈਂਦੇ ਰਹੇ ਆ ਨਾ ਰੂਸ ਤੋਂ ਸਮਾਨ। ਏਦਾਂ ਹੀ ਆ ਜੀ, ਤਗੜੇ ਦਾ 70-20-100 ਵਾਲੀ ਗੱਲ ਹੁੰਦੀ ਆ। ਜਿਹੜਾ ਢਾਇਆ ਜਾਂਦਾ ਉਹਨੂੰ ਢਾ ਲੈਂਦੇ ਆ, ਜਿਹੜਾ ਨਹੀਂ ਢਾ ਹੁੰਦਾ ਉਹ ਕਰੀ ਜਾਂਦੇ ਆ। ਹੁਣ ਯੂਕਰੇਨ ਦੇ ਵਿੱਚ ਜਦੋਂ ਰੂਸ ਵਾਲੇ ਮਾਰਦੇ ਆ ਤਾਂ ਕਹਿੰਦੇ ਵੀ ਵਾਰ ਕ੍ਰਾਈਮ, ਜਦੋਂ ਇਜ਼ਰਾਈਲ ਵਾਲੇ ਪੈਲਸਤੀਨ 'ਚ ਮਾਰਦੇ ਉਦੋਂ ਚੁੱਪ ਹੋ ਜਾਂਦੇ ਆ। ਇਹ ਤਾਂ ਜਿਹੜੇ ਦੋਹਰੇ ਮਾਪਦੰਡ ਆ, ਇਹ ਦੋ ਵੱਖੋ ਵੱਖਰੇ ਫੁੱਟੇ ਜਿਹੜੇ ਸਾਰਿਆਂ ਨੇ ਰੱਖੇ ਹੀ ਹੁੰਦੇ ਆ, ਉਹ ਕਰ ਹੀ ਲੈਂਦੇ ਆ। ਪਰ ਇਹ ਆ ਵੀ ਅੱਜ CNN ਦੀ ਵੱਡੀ ਹੈਡਲਾਈਨ ਆ ਵੀ ਪਾਕਿਸਤਾਨ ਦਾ ਜਿਹੜਾ ਯੰਗਸਟਰ ਆ ਉਹਨਾਂ ਨੇ ਮਿਲਟਰੀ ਅਲੀਟ ਨੂੰ ਕਹ ਲਓ ਵੀ ਸ਼ੀਸ਼ਾ ਕਹਿੰਦੇ ਦਿਖਾਇਆ ਆ। ਸਟਿੰਗਿੰਗ ਰਿਬਿਊਕ ਜਿਹੜਾ ਉਹ ਕੀਤਾ ਆ ਵੀ ਉਹ ਆਪਣੇ ਜਿਹੜਾ ਲੀਡਰ ਆ ਉਹਨਾਂ ਦਾ ਇਮਰਾਨ ਖਾਨ, ਉਸ ਨੂੰ ਜੇਲ੍ਹ ਦੇ ਵਿੱਚੋਂ ਵੀ ਪੂਰਾ ਸਮਰਥਨ ਕਹਿੰਦੇ ਆ ਵੀ ਉਹ ਦੇ ਰਹੇ ਆ। ਜਿੱਤਿਆ ਭਾਵੇਂ ਇਮਰਾਨ ਖਾਨ ਆ, ਪਰ ਫਿਰ ਵੀ ਸਰਕਾਰ ਸ਼ਾਇਦ ਉਹ ਬਣਾਉਣ ਦੇ ਵਿੱਚ ਕਾਮਯਾਬ ਆ, ਉਹ ਨਹੀਂ ਹੋ ਪਾਊਗਾ। ਸੋ ਪੋਲੀਟੀਕਲ ਵੈਕਿਊਮ ਆ ਇਹ, ਅੱਜ ਦਾ ਨਹੀਂ, ਪਿਛਲੇ ਕਈ ਦਹਾਕਿਆਂ ਤੋਂ ਇਮਰਾਨ ਖਾਨ ਲੱਗਾ ਹੋਇਆ ਆ ਵੀ ਆਪਣੇ ਲੋਕਾਂ ਦੇ ਨਾਲ, ਜਿਹੜਾ ਨੌਜਵਾਨਾਂ ਦੇ ਨਾਲ ਜਿਹੜਾ ਜੁੜ ਰਿਹਾ। ਉਹ ਅਕਸਰ ਕਹਿੰਦਾ ਹੁੰਦਾ ਸੀਗਾ ਜਦੋਂ ਇਹ ਜਿੱਤਦਾ ਨਹੀਂ ਸੀ, ਕਹਿੰਦਾ ਵੀ ਕੋਈ ਗੱਲ ਨਹੀਂ, ਜਿਹੜੇ ਇਸ ਟਾਈਮ ਜਵਾਨ ਹੋ ਰਹੇ ਆ ਉਹ ਮੇਰੇ ਸਪੋਰਟਰ ਆ, ਤੇ ਇਵੈਂਚੁਅਲੀ ਜਦੋਂ ਉਹ ਵੋਟ ਪਾਉਣ ਵਾਲੇ ਹੋਏ ਤਾਂ ਉਦੋਂ ਉਹ ਸੱਤਾ ਪਰਿਵਰਤਨ ਕਰਨਗੇ, ਜੋ ਕਿ ਉਸਨੇ ਉਦੋਂ ਕਰ ਵੀ ਜਿਹੜਾ ਉਹ ਦਿਖਾਇਆ ਸੀ। 220 ਮਿਲੀਅਨ ਦੀ ਕੁੱਲ ਜਿਹੜੀ ਉੱਥੇ ਦੀ ਆਬਾਦੀ ਹੈਗੀ ਆ, ਤੇ ਕਾਫੀ ਜਿਹੜਾ ਇਸ ਦੀ ਸਪੋਰਟ ਹੈਗੀ ਆ। ਮਿਲਟਰੀ ਨੇ ਨਵਾਜ਼ ਸ਼ਰੀਫ ਹੋਣਾ ਦੀ ਤੇ ਉਹਨਾਂ ਸਾਰਿਆਂ ਦੀ ਪੂਰਾ ਸਮਰਥਨ ਵੀ ਕੀਤਾ, ਪਰ ਫਿਰ ਵੀ ਇੰਡੀਪੈਂਡੈਂਟ ਹੋਣ ਦੇ ਬਾਵਜੂਦ ਵੀ, ਵੱਖ-ਵੱਖ ਚੋਣ ਚਿੰਨ੍ਹ ਜਿਹੜੇ ਉਹ ਦੇਣ ਦੇ ਬਾਵਜੂਦ ਵੀ ਇਮਰਾਨ ਖਾਨ ਦੇ ਜਿਹੜੇ ਕਹਿ ਲਓ ਵੀ ਉਹਦੇ ਨਾਲ ਜਿਹੜੇ ਹੋਏ ਜਿਹੜੇ ਕੈਂਡੀਡੇਟ ਆ, ਉਹਨਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਸੀ, ਤੇ ਲੋਕ ਅਜੇ ਵੀ ਉਸਦੇ ਨਾਲ ਹੀ ਚੱਲ